ਟਨੀ ਟਰਕਿਆਣਾ ਜੀ, ਨਿਊਯਾਰਕ ਟਾਈਮਜ਼ ਨੇ ਇੱਕ ਲੇਟਲੀ ਇੱਕ ਆਰਟੀਕਲ ਛਾਪਿਆ ਆ ਵੀ ਜਿਹੜੇ ਗ੍ਰੀਨ ਕਾਰਡ ਹੋਲਡਰਸ ਆ ਉਹਨਾਂ ਨੂੰ ਹੁਣ ਟਾਰਗੇਟ ਕੀਤਾ ਜਾ ਰਿਹਾ ਆ ਇੱਕ ਨਵੇਂ ਰਿਮੂਵਲ ਆਪਰੇਟਸ ਦੇ ਜਿਹੜੇ ਉਹ ਤਹਿਤ। ਸੋ ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਹਿੰਦੇ ਇੱਕ ਸਪੈਸ਼ਲ ਯੂਨਿਟ ਹੁਣ ਬਣਾਇਆ ਆ ਜਿਹਦੇ ਨਾਲ ਹਜ਼ਾਰਾਂ ਹੀ ਜਿਹੜੇ ਇਮੀਗ੍ਰੈਂਟਸ ਆ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡਸ ਹੈਗੇ ਆ ਜਾਂ ਪਰਮਾਨੈਂਟ ਰੈਜ਼ੀਡੈਂਸੀ ਆ, ਉਹਨਾਂ ਨੂੰ ਰੀਵੈਟ ਜਿਹੜਾ ਉਹ ਕੀਤਾ ਜਾ ਰਿਹਾ ਆ। ਸੋ ਇਲੀਗਲ ਇਮੀਗ੍ਰੇਸ਼ਨ ਦੇ ਨਾਂ ਦੇ ਉੱਤੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਆ। ਆਪਾਂ ਦੇਖ ਰਹੇ ਹਾਂ ਵੀ ਕਿੱਦਾਂ ਐਨਫੋਰਸਮੈਂਟ ਜਿਹੜੀ ਉਹ ਹੋਈ ਆ, ਤੇ ਹੁਣ ਇਹ ਗ੍ਰੀਨ ਕਾਰਡ ਹੋਲਡਰਸ ਦੇ ਮਗਰ ਵੀ ਆ ਰਹੇ। ਜੀ ਰਾਜਕਰਨ ਜੀ, ਸੋ ਗ੍ਰੀਨ ਕਾਰਡ ਹੋਲਡਰਸ ਦੇ ਮਗਰ ਵੀ ਆ ਰਹੇ ਆ ਤੇ ਕਾਫੀ ਵਾਰੀ ਇਸ ਵਿਸ਼ੇ ਉੱਤੇ ਆਪਾਂ ਕਾਫੀ ਵਾਰੀ ਗੱਲ ਵੀ ਕਰ ਚੁੱਕੇ ਹਾਂ ਪਹਿਲਾਂ। ਨਿਊਯਾਰਕ ਟਾਈਮਜ਼ ਨੇ ਭਾਵੇਂ ਹੁਣ ਛਾਪੀ ਹੋਵੇ ਖਬਰ, ਆਪਾਂ ਪੰਜਾਬੀ ਰੇਡੀਓ ਤੇ ਹਮੇਸ਼ਾ ਹੀ ਇਹਦੀ ਗੱਲ ਕਰਦੇ ਆਏ ਹਾਂ। ਦੋ ਇਹਨਾਂ ਨੇ ਰੀਜ਼ਨ ਜਿਹੜੇ ਨਿਊਯਾਰਕ ਟਾਈਮਜ਼ ਵਾਲਿਆਂ ਨੇ ਦਿੱਤੇ ਆ, ਤੁਹਾਨੂੰ ਆਪਾਂ ਉਤੋਂ ਵੀ ਐਕਚੁਅਲੀ ਜ਼ਿਆਦਾ ਦੱਸ ਦੇਣੇ ਆ ਜਿਹੜੇ ਉਹਨਾਂ ਨੇ ਦਿੱਤੇ ਆ। ਜ਼ਰੂਰ। ਨਿਊਯਾਰਕ ਟਾਈਮਜ਼ ਵਾਲੇ ਨੇ ਦੱਸਿਆ ਕਿ ਕਹਿੰਦੇ ਇੱਕ ਤਾਂ ਜਿਹੜੇ ਉਹ ਕਹਿੰਦੇ ਕਿ ਉਹਨਾਂ ਨੂੰ ਲੱਗਿਆ ਕਿ ਕਈ ਜਿਹੜੇ ਫਰਾਡ ਕਰਕੇ ਗ੍ਰੀਨ ਕਾਰਡ ਜਿਹੜੇ ਦਿੱਤੇ ਆ ਕਿ ਪੂਰੀ ਵੈਟਿੰਗ ਨਹੀਂ ਜਿਹੜੀ ਹੋਈ ਸੀਗੀ, ਤੇ ਇੱਕ ਜਿਹੜੇ ਉਹ ਕਹਿੰਦੇ ਆ ਕਿ ਜਿਹਨਾਂ ਨੇ ਥ੍ਰੈਟਨਿੰਗ ਜਿਹੜੇ ਕਿ ਥ੍ਰੈਟ ਹੈਗਾ ਜਾਂ ਜਿਹਨਾਂ ਨੇ ਆਨਲਾਈਨ ਜਿਹੜੇ ਮੈਸੇਜ ਮੂਸੇ ਜਿਹੜੇ ਪੋਸਟ ਕੀਤੇ ਆ। ਅੱਛਾ। ਤੇ ਉਹ ਹੁਣ ਚੀਜ਼ਾਂ ਜਿਹੜੀਆਂ ਸੀਗੀਆਂ ਕਿੱਥੇ ਤੱਕ ਜਿਹੜੀਆਂ ਜਾਂਦੀਆਂ ਹੈ ਨਾ, ਕਿ ਇਹਨਾਂ ਨੇ ਜੇ ਬੰਦੇ ਡਿਪੋਰਟ ਕਰਨੇ, ਜੇ ਮੰਨ ਲਓ ਇਹਨਾਂ ਦਾ ਇਹ ਆਬਜੈਕਟਿਵ ਆ ਕਿ ਕੋਈ ਵੀ ਬਹਾਨਾ ਲੱਭ ਕੇ ਜੇ ਇਹ ਕਰ ਸਕਦੇ ਆ, ਤਾਂ ਉਹਦੇ ਵਿੱਚ ਇੱਕ ਬਹਾਨਾ ਇਹਨਾਂ ਦਾ ਇਹ ਵੀ ਹੈਗਾ ਕਿ ਆਨਲਾਈਨ ਤੁਸੀਂ ਕਿਸੇ ਨੂੰ ਥ੍ਰੈਟ ਦਿੱਤਾ। ਅੱਛਾ, ਠੀਕ ਆ। ਤੇ ਉਹ ਜਿਹੜੀ ਚੀਜ਼ ਸੀਗੀ ਉਹ ਕਈ ਵਾਰੀ ਦੱਸਿਆ, ਆਪਣੇ ਜਿਹੜੇ ਕਈ ਛੋਟੇ ਵੀਰ ਵੀ ਸੁਣਦੇ ਆ, ਆਪਾਂ ਅਕਸਰ ਹੀ ਜਿਹੜਾ ਦੇਖਦੇ ਹਾਂ ਨਾ ਕਿ ਕਿਸੇ ਨੇ ਬੰਦੂਕਾਂ ਚਲਾਤੀਆਂ ਬਾਹਰ ਪਹਾੜੀਆਂ ਦੇ ਉੱਤੇ, ਆਪਣੇ ਇਲੀਗਲ ਫਾਇਰਿੰਗ ਕਰਤੀ, ਜਿਹੜੀ ਚੀਜ਼ ਦਾ ਕੋਈ ਫਾਇਦਾ ਨਹੀਂ ਹੋਣਾ ਨਾ, ਉਦਾਂ ਹੀ ਬਸ ਵੈਸੇ ਹੀ ਕਹਿ ਲਓ ਕਿ ਕਲਚਰਲੀ ਜਾਂ ਗਾਣੇ ਗੂਣੇ ਸੁਣ ਕੇ ਜਿਹੜਾ ਸੀਗਾ ਇੱਕ ਯੰਗ ਜਨਰੇਸ਼ਨ 'ਚ ਜਜ਼ਬਾ ਜਿਹਾ ਹੁੰਦਾਗਾ ਆਹ ਕੰਮ ਕਰਕੇ ਦੇਖਣੇ ਆ। ਹਾਂਜੀ। ਉਹ ਚੀਜ਼ਾਂ 'ਚ ਏਦਾਂ ਨਹੀਂ ਕਿ ਆਪਾਂ ਉਹਦੀ ਗੱਲ ਨਹੀਂ ਕੀਤੀ, ਆਪਾਂ 4 ਸਾਲ ਤੋਂ ਉਹਦੀ ਗੱਲ ਕਰਦੇ ਹਾਂ, ਪਰ ਅੱਜ ਦੀ ਡੇਟ ਦੇ ਤੱਕ ਵੀ ਜਿਹੜਾ ਸੀਗਾ ਲੋਕਾਂ ਦੇ ਗ੍ਰੀਨ ਕਾਰਡ ਉਸ ਚੀਜ਼ ਨਾਲ ਜਿਹੜੇ ਕੈਂਸਲ ਜਿਹੜੇ ਹੁੰਦੇ ਆ, ਫੈਲਨੀ ਕਨਵਿਕਸ਼ਨ ਜਿਹੜੀਆਂ ਹੁੰਦੀਆਂ, ਇੱਕ ਚੀਜ਼ ਜਦੋਂ ਸਾਹਮਣੇ ਆਉਂਦੀ ਆ ਉਹ ਸੋਸ਼ਲ ਮੀਡੀਆ ਤੇ ਜਾ ਕੇ ਅਗਲੀ ਪਿਛਲੀਆਂ ਸਾਰੀਆਂ ਕੱਢਦੇ ਆ। ਅੱਛਾ, ਇਹਨੇ ਪਹਿਲਾਂ ਵੀ ਏਦਾਂ ਕੀਤਾ, ਇਹਨੇ ਹੁਣ ਵੀ ਏਦਾਂ ਕੀਤਾ ਸੀਗਾ। ਇੱਕ ਐਕਸੀਡੈਂਟ ਜੇ ਹੁਣ ਹੁੰਦਾ ਉਹ ਪੁਰਾਣੇ ਵੀ ਜਾ ਕੇ ਕੱਢਦੇ ਕਿ ਪਹਿਲਾਂ ਵੀ ਇਹਨੇ ਏਦਾਂ ਕੀਤਾ ਸੀਗਾ, ਉਦਾਂ ਕੀਤਾ ਸੀਗਾ। ਠੀਕ ਹੈ। ਉਹ ਜਿਹੜੀਆਂ ਸਾਰੀਆਂ ਚੀਜ਼ਾਂ ਸਾਹਮਣੇ ਜਿਹੜੀਆਂ ਆਉਂਦੀਆਂ, ਠੀਕ ਹੈ, ਤੇ ਇਹਦੇ ਵਿੱਚ ਹੁਣ ਚੱਕਰ ਕੀ ਪੈ ਗਿਆ ਕਿ ਉਹ ਲੋਕਾਂ ਨੂੰ ਡਿਟੇਨ ਵੀ ਕਰਦੇ ਆ। ਪੁਲਿਸ ਵਾਲੇ ਜਿਹੜੇ ਇਮੀਗ੍ਰੇਸ਼ਨ ਨੂੰ ਵੀ ਰੈਫਰ ਕਰ ਦਿੰਦੇ ਆ, ਤੇ ਉਹ ਨਾਰਮਲ ਬੰਦਾ ਜਿਹਦਾ ਗ੍ਰੀਨ ਕਾਰਡ ਜਿਹਦਾ ਆਇਆ ਹੋਇਆ ਉਹ ਜੇਲ੍ਹ 'ਚ ਪਹੁੰਚ ਜਾਂਦਾ। ਤੁਸੀਂ ਦੇਖ ਲਓ ਇਹ ਚੀਜ਼ਾਂ ਕਰਕੇ। ਇਹ ਪਹਿਲਾਂ ਤੁਸੀਂ ਕਿਸੇ ਨੂੰ ਗੱਲ ਦੱਸੋਗੇ ਏਦਾਂ ਹੋਣਾ, ਉਦੋਂ ਉਹਨੇ ਕਹਿਣਾ ਨਹੀਂ ਇਹ ਉਦਾਂ ਹੀ ਡਰਾਉਂਦੇ ਆ, ਮਜ਼ਾਕ ਕਰਦੇ ਆ, ਜਾਂ ਉਦਾਂ ਹੀ ਖਬਰਾਂ ਪੜ੍ਹਦੇ ਆ, ਇਹ ਤਾਂ ਹੋ ਹੀ ਨਹੀਂ ਸਕਦਾ, ਇਹ ਤਾਂ ਹੋ ਹੀ ਨਹੀਂ ਸਕਦਾ, ਹੈ ਨਾ। ਤੇ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਕਿ ਕੋਡ ਆਫ ਕੰਡਕਟ ਜਿਹੜਾ ਹੈਗਾ, ਜਦ ਤੱਕ ਤੁਹਾਡੀ ਇਹ ਨਹੀਂ ਕਿ ਸਿਟੀਜ਼ਨ ਬਣ ਕੇ ਜੋ ਮਰਜ਼ੀ ਖਰੂ ਪਾਵੇ ਬੰਦਾ, ਮਤਲਬ ਕਿ ਸਿੰਪਲ ਚੀਜ਼ ਆ ਕਿ ਜਦ ਤੱਕ ਸਿਟੀਜ਼ਨ ਬੰਦਾ ਨਹੀਂ ਬਣਦਾ, ਉਸ ਤੋਂ ਪਹਿਲਾਂ ਜਿਹੜੀ ਵੀ ਚੀਜ਼ ਆ ਉਹ ਤੁਹਾਡੀ ਸਿਟੀਜ਼ਨਸ਼ਿਪ ਗ੍ਰੀਨ ਕਾਰਡ ਨੂੰ ਜੈਪਰਡਾਈਜ਼ ਕਰ ਸਕਦੀ ਆ। ਸਿਟੀਜ਼ਨ ਦੇ ਵਿੱਚ ਜਿਹਨਾਂ ਨੂੰ ਚੱਕਰ ਪੈ ਰਹੇ ਉਹਨਾਂ ਦੇ, ਉਹ ਬਸ ਇਹ ਦੇਖ ਰਿਹਾ ਕਿ ਇਹਨੇ ਕੋਈ ਝੂਠ ਤਾਂ ਨਹੀਂ ਬੋਲਿਆ ਸੀਗਾ ਗ੍ਰੀਨ ਕਾਰਡ ਦੇ ਵਿੱਚ, ਹਨਾ। ਤੇ ਝੂਠ ਇੱਕ ਚੀਜ਼ ਉਹ ਇਹਨੂੰ ਮੰਨਦੇ ਆ ਕਿ ਤੂੰ ਏਦਾਂ ਦਾ ਕ੍ਰਾਈਮ ਤਾਂ ਨਹੀਂ ਕੀਤਾ ਜਿਹਦੀ ਕਿ ਤੈਨੂੰ ਸਜ਼ਾ ਨਾ ਮਿਲੀ ਹੋਵੇ, ਪਰ ਤੈਨੂੰ ਪਤਾ ਤੂੰ ਉਹ ਕੀਤਾ। ਤੇ ਗਨ ਰੇਂਜ ਤੋਂ ਆਊਟਸਾਈਡ ਜਾ ਕੇ ਗੋਲੀਆਂ ਜਿਹੜੀਆਂ ਫਾਇਰ ਕਰਨਾ ਸ਼ੌਂਕ ਦੇ ਲਈ, ਅਸਲਾ ਜਿਹੜਾ ਇਲੀਗਲ ਹਥਿਆਰ ਜਿਹੜੇ ਹੈਗੇ ਆ, ਸੱਜਣ ਮਿੱਤਰਾਂ ਦੇ ਹਥਿਆਰ ਜਿਹੜੇ ਚਲਾਣੇ ਆਊਟ ਇਨ ਦਾ ਪਬਲਿਕ, ਭਾਵੇਂ ਖਾਲੀ ਪਹਾੜੀਆਂ 'ਚ ਤੁਸੀਂ ਚਲਾਇਆ, ਜਦੋਂ ਉਹ ਸਰਫੇਸ ਹੁੰਦੀ ਆ ਸੋਸ਼ਲ ਮੀਡੀਆ ਤੇ ਜਾਂ ਕੋਈ ਦੋਸਤ ਲੀਕ ਕਰ ਦਿੰਦਾ, ਘਰ ਦਾ ਭੇਤੀ ਲੰਕਾ ਜਿਹੜਾ ਢਾਂਦਾ ਹੁੰਦਾ। ਤੇ ਲੋਕਾਂ ਨੇ ਏਦਾਂ ਕੀਤਾ ਵੀ ਆ, ਉਹ ਇੱਕ ਦੂਜੇ ਨਾਲ ਖਾਰ ਜਿਹੜੀ ਹੁੰਦੀ ਆ, ਜੈਲਸੀ ਬੜੀ ਵੱਡੀ ਚੀਜ਼ ਹੁੰਦੀ ਆ, ਕੋਈ ਅੱਗੇ ਨਿਕਲ ਗਿਆ, ਕਿਸੇ ਦਾ ਕੰਮ ਥੋੜਾ ਵੱਧ ਚੱਲ ਪਿਆ, ਹਨਾ। ਤੇ ਉਹਦੇ ਵਿੱਚ ਕੀ ਸੀਗਾ ਕਿ ਉਦੋਂ ਕੀ ਸੀਗਾ ਕਿ ਆਪਾਂ ਇਕੱਲੇ ਐਜ਼ ਅ ਲਾਇਰ ਗੱਲ ਕਰਦੇ ਸੀਗੇ, ਬਾਕੀ ਜਿਹੜੇ ਸੀਗੇ 4-5 ਜਣੇ ਇਕੱਠੇ ਹੋਣੇ, ਕਹਿਣਾ ਯਾਰ ਇਹ ਸਾਡਾ ਕਮਿਊਨਿਟੀ ਆਫ ਇੰਟਰਸਟ ਆ, ਇਹ ਪਤਾ ਨਹੀਂ ਕੀ ਬੋਲੀ ਜਾਂਦਾ। ਕੀ ਉਦੋਂ ਵੀ ਸਿੰਪਲ ਹੀ ਸੀ। ਮੈਂ ਕਿਹਾ ਉਹੀ ਹੈਗਾ, ਆਪਾਂ ਵੀ ਇਹਨਾਂ ਉਮਰਾਂ 'ਚ ਜਿਹੜੇ ਲੰਘੇ ਹੋਏ ਆ, ਐਂਡ ਆਫ ਦਾ ਡੇ ਕੀ ਹੁੰਦਾ ਕਿ ਜਦੋਂ ਤੁਸੀਂ ਅੱਗੇ ਆਪਣੀ ਏਜ 'ਚ ਐਡਵਾਂਸ ਕਰਦੇ ਆ, ਹਰੇਕ ਜਿਹੜਾ ਸੱਜਣ ਮਿੱਤਰ ਆ ਉਹ ਤੁਹਾਡੇ ਨਾਲ ਨਹੀਂ ਤੁਰ ਸਕਦਾ ਉਸ ਲੈਵਲ ਤੇ। ਘਰ ਦਾ ਭੇਤੀ ਹੀ ਲੰਕਾ ਢਾਂਦਾ ਦੇਖਿਆ ਆਪਾਂ, ਕਈ ਵਾਰੀ ਦੇਖਿਆ, ਸਗੇ ਭਰਾਵਾਂ ਦਾ ਆਪਾਂ ਦੇਖਿਆ। ਸੋ ਜਿਹੜੀ ਚੀਜ਼ ਆ ਕਿ ਕਿਸ ਚੀਜ਼ ਦੀ ਆਪਾਂ ਗੱਲ ਕਰਦੇ ਆ ਕਿ ਜਦੋਂ ਕੋਈ ਵੀ ਏਦਾਂ ਦਾ ਜਿਹੜਾ ਕ੍ਰਾਈਮ ਆ, ਜਿਹਨੂੰ ਭਾਵੇਂ ਤੁਸੀਂ ਨਹੀਂ ਸਮਝਦੇ ਕਿ ਇਹ ਕ੍ਰਾਈਮ ਆ, ਤੁਹਾਨੂੰ ਲੱਗਦਾ ਕਿ ਇਹ ਫਨ ਦੇ ਵਿੱਚ ਚੀਜ਼ ਜਿਹੜੀ ਕੀਤੀ ਸੀਗੀ, ਪਰ ਉਹਦੇ ਉੱਤੇ ਰੈਗੂਲੇਸ਼ਨ ਜਿਹੜੀ ਕੀ ਕਹਿੰਦੀ ਹੈਗੀ ਆ। ਠੀਕ ਹੈ, ਹੁਣ ਉਹ ਜਿੱਦਾਂ ਸੀਗਾ ਹਵਾਈ ਦੀ ਖਬਰ ਕਿ ਉਹਨੇ ਸੀਲ ਜਿਹੜੀ ਤੈਰਦੀ ਸੀਗੀ ਪੱਥਰ ਸੁੱਟਤਾ ਉਹਦੇ ਉੱਤੇ, ਹਨਾ, ਆਪਣੇ ਵੱਲੋਂ ਨਿਆਮ, ਪਰ ਉਹ ਸੀਗਾ ਕਿ ਉਹ ਵਾਈਲਡ ਲਾਈਫ ਉੱਲੇ ਪਤਾ ਨਹੀਂ ਕਿੰਨੇ ਕੁ ਉਹਦੇ ਰੂਲ, ਐਂਡੇਂਜਰਡ ਸਪੀਸੀਜ਼ ਸੀਗੀ, ਫੁੱਲੀ ਤੱਕ ਬੰਦੇ ਤੱਕ ਜਿਹੜੀ ਲੱਗ ਸਕਦੀ ਆ, ਮਤਲਬ ਛੋਟੀ ਜੀ ਜਿਹੜੀ ਹਰਕਤ ਆ, ਹਨਾ।
ਸੋ ਇਹ ਚੀਜ਼ ਸੀਗੀ ਕਿ ਜਿਹੜਾ ਮਾਹੌਲ ਜਿਹੜਾ ਚੱਲਦਾ ਨਾ 2-2.5 ਸਾਲ ਜਿਹੜਾ ਹੈਗਾ, ਆਪਣੇ ਐਕਸ਼ਨ ਜਿਹੜੇ ਵਾਚ ਕਰੋ ਮੈਟਰ ਕਰਦੇ ਆ। ਕਿੰਨੇ ਕੁ ਬੰਦੇ ਜਿਹੜੇ ਨਾ ਰਾਜਕਰਨ ਜੀ, ਉਹ ਜਿਹੜੇ ਹੇਬੀਅਸ ਵਾਲੇ ਜਿਹੜੇ ਆਪਾਂ ਛਡਾਨੇ ਵੀ ਆ, ਉਹਨਾਂ ਨੂੰ ਤੁਸੀਂ ਫੜ ਕਿੱਦਾਂ ਹੋ ਗਏ ਸੀਗੇ? ਉਹਦੇ ਵਿੱਚੋਂ ਦੀ ਇਹ ਬਾਰਬੀਕਿਊ ਵਾਲੀਆਂ ਦੋਸਤੀਆਂ ਵਾਲੇ ਬੰਦੇ ਬੜੇ ਜ਼ਿਆਦਾ ਹੈਗੇ ਕਿ ਇੱਕ ਦੂਜੇ ਨਾਲ ਬਹਿਸ ਪਏ, ਲੜ ਪਏ, ਪੁਲਿਸ ਕਾਲ ਹੋ ਗਈ, ਉਹਨਾਂ ਨੇ ਫੜ ਕੇ ਜਿਹੜਾ ਸੀਗਾ ਪਹੁੰਚਾਤਾ ਡਿਟੈਂਸ਼ਨ ਸੈਂਟਰ 'ਚ। ਹਾਂਜੀ। ਮਤਲਬ ਉੱਥੇ ਇਹ ਹੈ ਕਿ ਡਿਫਿਊਜ਼ ਨਹੀਂ ਕਿਸੇ ਨੇ ਸਿਚੁਏਸ਼ਨ ਕਰਨੀ, ਉੱਥੇ ਇਹ ਹੈ ਕਿ ਮੈਨੂੰ ਕਿੱਦਾਂ ਕਿਸੇ ਨੇ ਕੁਝ ਕਹਿ ਦਿੱਤਾ। ਮਤਲਬ ਉਹ ਹੈ ਹੀ ਆ, ਤੁਹਾਨੂੰ ਪਤਾ ਹੀ ਆ ਆਪਣਾ ਜਿਹੜਾ ਸੀਗਾ ਗਾਣਿਆਂ ਗੁਣਿਆਂ 'ਚ ਵੀ ਪੰਪ ਪੂਰਾ ਆਉਂਦਾ ਤੇ ਲੋਕੀ ਚਾਰਜ ਜਿਹੜੇ ਰਹਿੰਦੇ ਆ ਯੰਗ ਵਾਲੇ। ਸੋ ਇਹ ਹੈ ਕਿ ਭਾਈ ਜਿਹੜੇ ਤੁਸੀਂ ਜਾ ਰਹੇ ਨਾ ਆਪਣੇ ਪ੍ਰੋਸੈਸ 'ਚੋਂ, ਚੀਜ਼ ਨੂੰ ਸਮਝੋ। ਮੁਸ਼ਕਿਲ ਹੋ ਜਾਂਦਾ ਬਾਅਦ 'ਚ, ਤੁਹਾਡੇ ਵਕੀਲ ਲਈ ਵੀ ਮੁਸ਼ਕਿਲ ਹੋ ਜਾਂਦਾ ਉਹ ਚੀਜ਼ਾਂ ਜਿਹੜੀਆਂ ਬੌਂਡ ਫਿਰ ਉਹ ਜੱਜ ਦੇਖਦਾ ਕਿ ਇਹ ਝਗੜਾ ਕਰਕੇ ਆਇਆ, ਇਹਦਾ ਬੈਡ ਰੈਕਡ ਆ, ਇਹ ਫਲਾਈਟ ਰਿਸਕ ਆ, ਡੇਂਜਰ ਟੂ ਪਬਲਿਕ ਜਿਹੜਾ ਹੈਗਾ। ਸੋ ਇਹ ਚੀਜ਼ਾਂ ਸੀਗੀਆਂ ਇਹਨੇ ਘਰਦਿਆਂ ਨੇ ਤਾਂ ਆ ਕੇ ਤੁਹਾਨੂੰ ਕਹਿਣਾ ਨਹੀਂ, ਉੱਥੇ ਕਿਸੇ ਨੇ ਨਾ ਸੱਜਣ ਮਿੱਤਰਾਂ ਨੇ ਕਿਸੇ ਨੇ ਕਹਿਣਾ ਨਾ, ਉਦਾਂ ਕੋਈ ਤੁਹਾਨੂੰ ਗਿਆਨ ਮਿਲਦਾ ਇਹਦਾ। ਠੀਕ ਆ, ਗਿਆਨ ਮੇਰਾ ਵੀ ਨਹੀਂ ਮੰਨਣਾ, ਪਰ ਇਹ ਹੈ ਕਿ ਤੁਹਾਨੂੰ ਮੈਂ ਉਹ ਚੀਜ਼ ਦੱਸ ਸਕਦਾ ਕਿ ਜਿਹੜੀ ਚੀਜ਼ ਤੁਹਾਡੇ ਕੇਸਾਂ ਨੂੰ ਅਫੈਕਟ ਕਰਦੀ ਆ। ਸੋ ਇਹ ਚੀਜ਼ ਕਰਕੇ ਜਿਹੜੇ ਸੀਗੇ 10-20% ਜਿਹੜੇ ਹੇਬੀਅਸ ਵਾਲੇ, ਉਹ ਤਾਂ ਜਿਹੜੀ ਆਪਸ 'ਚ ਸੱਜਣ ਮਿੱਤਰਾਂ ਨਾਲ ਬੈਠੇ ਜਿਹੜੇ ਲੜ ਪਏ, ਉਹ ਜੇਲ੍ਹਾਂ 'ਚ ਪਹੁੰਚੇ ਹੋਏ ਬੰਦੇ। ਹੁਣ ਉਹਨਾਂ 'ਚੋਂ ਕੋਈ ਏਦਾਂ ਦੇ ਬੰਦੇ ਵੀ ਆ ਜਿਹੜੇ ਗਲਤ ਸਰਕਟਾਂ ਦੇ ਵਿੱਚ ਪਹੁੰਚ ਗਏ, ਟੈਕਸਸ, ਲੂਈਜ਼ੀਆਨਾ 5th ਸਰਕਟ ਦੇ ਵਿੱਚ, ਜਿੱਥੇ ਕਿ ਜੱਜ ਮਾੜਾ ਮਿਲਿਆ ਉਹਨੇ ਕਹਿਣਾ ਹੇਬੀਅਸ ਨਹੀਂ ਦੇਣੀ, ਕੇਸ ਜਿਹੜਾ ਮੈਂ ਡਿਨਾਈ ਕਰਨਾ। 2-2 ਮਹੀਨਿਆਂ ਦੇ ਵਿੱਚ ਲੋਕਾਂ ਦੇ ਬੈਗ ਪੈਕ ਹੋਏ ਪਏ ਆ, ਡਿਪੋਰਟ ਹੋ ਗਏ ਬਾਰਬੀਕਿਊ ਵਾਲੀ ਦੋਸਤੀ ਦੇ ਪਿੱਛੇ। ਠੀਕ ਆ, ਸੋ ਲੜਾਈ ਝਗੜਿਆਂ ਦੇ ਵਿੱਚੋਂ ਦੀ ਛੋਟੀ ਮੋਟੀ ਈਗੋਆਂ ਦੀ ਬੈਟਲ ਚੋਂ ਕੱਖ ਨਹੀਂ ਲੱਭਣਾ। ਆਪਣਾ ਜਿਹੜਾ ਸੀਗਾ ਨਾ ਫੋਕਸ ਜਿਹੜਾ ਕਰੋ, ਟਾਈਮ ਵਧੀਆ ਨਹੀਂ ਚੱਲਦਾ ਪਿਆ ਤੇ ਬਹਾਨਾ ਨਾ ਕੋਈ ਵੀ ਜਿਹੜਾ ਦੋ ਸਰਕਾਰ ਨੂੰ। ਸੋ ਮੇਨ ਚੀਜ਼ ਪਹਿਲੀ ਉਹ ਹੈ ਕਿ ਉਹ ਚੀਜ਼ ਨੂੰ ਫੋਕਸ ਕਰੋ, ਜਿਹੜੀ ਚੀਜ਼ ਆਪਾਂ ਸੋਲਵ ਕਰ ਸਕਦੇ ਹਾਂ। ਠੀਕ ਆ, ਗੱਲਬਾਤ ਨਾਲ। ਤਾਂ ਤੁਹਾਨੂੰ ਉਹੀ ਹੈ ਕਿ ਸਾਰਿਆਂ ਨੂੰ, ਠੀਕ ਆ, 100 ਚੋਂ 90 ਨੇ ਮੇਰੀ ਗੱਲ ਨਹੀਂ ਸੁਣਨੀ, ਪਰ ਜਿਹੜੇ 10 ਜਾਣੇ ਆ ਨਾ ਯਾਰ, ਉਹ ਤੁਸੀਂ ਇਹ ਜਿਹੜੀ ਗਰੁੱਪ ਦੀ ਸੈਟਿੰਗ ਹੁੰਦੀ ਨਾ, ਇਹਦੇ ਵਿੱਚ ਨਾ ਜਾਇਆ ਕਰੋ, ਜਿੱਥੇ ਕਿ ਉਹ ਹਮੇਸ਼ਾ ਉਹਨਾਂ ਦਾ ਸ਼ੁਰੂ ਇਹੀ ਕਿ ਫੇਮਣ ਪੁੱਛਦਾ ਮੈਂ ਕੀ ਹੋ ਗਿਆ ਸੀ ਭਾਜੀ, ਏਦਾਂ ਮੇਰਾ ਮਜ਼ਾਕ ਉਡਾਉਣਾ ਸ਼ੁਰੂ ਕਰਤਾ, 4 ਜਣੇ ਨੇ ਏਦਾਂ ਕਰਤਾ ਓਦਾਂ ਕਰਤਾ। ਉਹ ਹੁਣ ਸੈਂਸ ਆਫ ਹਿਊਮਰ ਹੈ ਹੀ ਉਹੀ ਹੈਗਾ, ਇੱਕ ਦੂਜੇ ਦੀ ਲੱਤ ਖਿੱਚਣੀ, ਕਈ ਵਾਰੀ ਇੱਕ ਬੰਦਾ ਨਹੀਂ ਜਰਦਾ, ਦੂਜਾ ਬੰਦਾ ਨਹੀਂ ਜਰਦਾ, ਗੁੱਟਬਾਜੀ ਚੱਲਦੀ ਆ, ਉਹ ਵਾਲੀਆਂ ਪ੍ਰੋਬਲਮਾਂ। ਠੀਕ ਆ, ਫਿਰ ਦੂਸਰੀ ਪ੍ਰੋਬਲਮ ਇਹ ਹੈ ਜਿਹੜੀ ਸਭ ਤੋਂ ਵੱਡੀ ਫੇਸ ਹੁੰਦੀ ਆ, ਘਰ ਵਾਲਾ ਘਰ ਵਾਲੀ ਦੀ ਲੜਾਈ। ਹਾਂਜੀ, ਬਾਅਦ ਚ ਘਰ ਵਾਲੀ ਨੇ ਫੋਨ ਕਰਕੇ ਰੋ ਕੇ ਦੱਸਣਾ ਕਿ ਨਹੀਂ ਮੇਰੇ ਕੋਲ ਗਲਤੀ ਹੋ ਗਈ, ਮੈਂ ਪੁਲਿਸ ਨੂੰ ਕਾਲ ਕਰਤੀ। ਉਹ ਜਿਹੜੇ ਝਗੜੇ, ਲੜਾਈ ਝਗੜੇ, ਠੀਕ ਆ, ਆਪਸ ਚ, ਉਹ ਹੁਣ ਕੀ ਹੁੰਦਾ ਕਿ ਕਈ ਵਾਰੀ ਇਹ ਫੈਕਟ ਹੈਗਾ, ਉਸ ਤੋਂ ਬਾਅਦ ਉਹ ਜਾਂਦੇ ਪਿੱਛੇ ਜਿਹੜਾ ਸਾਰੀ ਚੀਜ਼ ਚੈੱਕ ਕਰਦੇ ਹਨਾ। ਕਈ ਵਾਰੀ ਗੁਆਂਢੀਆਂ ਗੁੰਡੀਆਂ ਨੂੰ ਵੀ ਪੁੱਛ ਲੈਂਦੇ ਆ, ਇਨਕੁਆਇਰੀ ਕਰ ਲੈਂਦੇ ਆ, ਨਿਆਣਿਆਂ ਨੂੰ ਵੀ ਲੱਗ ਬੁਲਾ ਕੇ ਪੁੱਛ ਲੈਂਦੇ ਆ, ਤੇ ਉਦੋਂ ਤੁਸੀਂ ਕੰਟਰੋਲ ਨਹੀਂ ਕਰ, ਅਗਲਿਆਂ ਦਾ ਤਰੀਕਾ ਤਰੁਕਾ ਹੈਗਾ ਉਹਦੇ ਵਿੱਚ। ਕਈ ਵਾਰੀ ਏਦਾਂ ਹੁੰਦਾ ਕਿ ਉਹ ਪੂਰੀ ਜਿਹੜੀ ਹਿਸਟਰੀ ਹੁੰਦੀ ਕਿ ਨਹੀਂ ਇਹ ਤਾਂ ਪਹਿਲਾਂ ਵੀ ਲੜਦੇ ਸੀਗੇ, ਪਹਿਲਾਂ ਵੀ ਇਹਨੇ ਏਦਾਂ ਕੀਤਾ, ਏਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਸਾਹਮਣੇ ਆ ਜਾਂਦੀਆਂ। ਤੇ ਕਈ ਬੰਦੇ ਉਸ ਚੱਕਰਾਂ ਦੇ ਵਿੱਚ ਵੀ ਤੁਹਾਨੂੰ ਲੇਕਨ ਰਾਇਲੀ ਐਕਟ, ਡੋਮੈਸਟਿਕ ਵਾਇਲੈਂਸ ਵਗੈਰਾ ਕਈ ਚੀਜ਼ਾਂ ਤੁਹਾਡੇ ਨਾਲ ਰੇਡੀਓ ਤੇ ਡਿਸਕਸ ਕਰ ਚੁੱਕੇ ਆ ਜੀ ਜੀ। ਉਹ ਵੀ ਕਈ ਵਾਰੀ ਜਿਹੜਾ ਸੀਗਾ ਮੀਆਂ ਵੀ ਵਾਲਾ ਝਗੜਾ ਹੀ ਸੀਗਾ ਕਿ ਬੰਦਾ ਆਰਾਮ ਨਾਲ ਰਾਤ ਨੂੰ ਬੈਠਾ ਰੋਟੀ ਖਾਂਦਾ, ਉਹ ਜੇਲ੍ਹ 'ਚ ਪਹੁੰਚ ਜਾਂਦਾ। ਹੁਣ ਜਿਹੜੀ ਘਰ ਵਾਲਾ ਵਾ, ਉਹਦਾ ਕੇਸ ਪ੍ਰਾਇਮਰੀ ਆ, ਉਹ ਟੈਕਸਸ 'ਚ ਡਿਨਾਈ ਹੋ ਗਿਆ। ਜਿਹੜਾ ਘਰ ਵਾਲੀ ਦਾ ਕੇਸ ਆ, ਉਹ ਘਰ ਵਾਲੇ ਤੇ ਡਿਪੈਂਡ ਸੀਗਾ, ਉਹ ਵੀ ਖਰਾਬ ਹੋ ਜਾਂਦਾ। ਨਿਆਣੇ ਜਿਹੜੇ ਸਕੂਲ 'ਚ ਪੜ੍ਹਦੇ ਆ, ਉਹ ਘਰ ਵਾਲੀ ਤੇ ਡਿਪੈਂਡ ਆ, ਉਹਨਾਂ ਦਾ ਖਰਾਬ ਹੋ ਜਾਂਦਾ। ਕਿ ਮਤਲਬ ਕਿ ਏਦਾਂ ਕਿ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਪੂਰਾ 1-2-3 ਮਹੀਨੇ ਦੇ ਵਿੱਚ ਜਿਹੜਾ ਸੀਗਾ ਬੰਦੇ ਦਾ ਪੂਰਾ ਜਿਹੜਾ ਕੇਸ ਜਿਹੜਾ ਖਰਾਬ ਜਿਹੜਾ ਕਰ ਦਿੰਦੀਆਂ। ਕਿਉਂਕਿ ਲੋਕੀ ਜਿਹੜੀ ਸੀ ਉਹ ਚੀਜ਼ ਨੂੰ ਕਾਫੀ ਫॉर ਗ੍ਰਾਂਟਡ ਲੈਂਦੇ ਆ, ਸੀਰੀਅਸ ਨਹੀਂ ਲੈ ਰਹੇ, ਸੀਰੀਅਸ ਨਹੀਂ ਲੈਂਦੇ। ਕਿ ਜਿਹੜਾ ਸੀਗਾ ਕਲਚਰਲੀ ਲਾ ਲਓ ਕਿ ਇੱਕ ਡਿਸਾਈਡਿੰਗ ਪੁਆਇੰਟ ਜਿਹਾ ਇੱਕ ਆ ਗਿਆ ਸੋਸ਼ਲ ਮੀਡੀਆ ਰੀਲਾਂ ਦੇ ਕਲਚਰ ਚੋਂ ਨਿਕਲ ਕੇ। ਇੱਕ ਮੈਂ ਕਿਹਾ ਜਿਹੜਾ ਕਿ ਫੈਕਟ ਜਿਹੜਾ ਕੀ ਹੈ ਕਿ ਅਸਲੀਅਤ ਆਪਣੇ ਨਾਲ ਕਿੱਦਾਂ ਟ੍ਰੀਟਮੈਂਟ ਇੱਥੇ ਹੋ ਰਹੀ ਆ, ਨੀਡ ਆਫ ਦੀ ਆਵਰ ਕੀ ਹੈਗੀ ਆ, ਉਹ ਚੀਜ਼ ਵੱਲ ਫੋਕਸ ਕਰਨ ਦੀ ਲੋੜ ਜਿਹੜੀ ਕਾਫੀ ਜ਼ਿਆਦਾ ਜਿਹੜੀ ਹੈਗੀ ਆ। 7 ਤੋਂ 10% ਜਿਹੜੇ ਅਸਾਈਲਮ ਦੇ ਗ੍ਰਾਂਟ ਰੇਟ ਆ, ਠੀਕ ਆ, ਸਿੱਧਾ ਜਿਹੜਾ ਹਿਸਾਬ ਕਿਤਾਬ ਆ, ਵਕੀਲ ਨੇ ਜਾਂ ਵਕੀਲਾਂ ਨੇ ਟੈਕਨੀਕਲ ਜਿਹੜਾ ਕੰਮ ਕਰਨਾ, ਉਹਨਾਂ ਨੇ ਇੱਥੇ ਰਹਿਣਾ, ਕਿਤੇ ਨਹੀਂ ਜਾਣਾ ਜੀ। ਤੁਹਾਡੇ ਕੋਲ ਇੱਕ ਟਾਈਮ ਫਰੇਮ ਹੈਗਾ, 1 ਸਾਲ 2 ਸਾਲ 3 ਸਾਲ, ਉਹਦੇ ਵਿੱਚ ਤੁਹਾਡੇ ਕੇਸ ਦਾ ਫੈਸਲਾ ਹੋਣਾ। ਜਿਹੜੇ ਤੁਹਾਡੇ ਤੋਂ ਪਹਿਲਾਂ ਆਏ ਸੀਗੇ ਉਹ ਅਪਰੂਵ ਹੋ ਗਏ ਆ, ਜਿਹੜੇ ਤੁਹਾਡੇ ਤੋਂ ਬਾਅਦ 'ਚ ਸ਼ਾਇਦ ਆਣੇ ਆ ਉਹ ਵੀ ਅਪਰੂਵ ਹੋ ਜਾਣੇ ਆ, ਚੰਗੇ ਟਾਈਮ ਜਿਹੜੇ ਚੱਲਣੇ ਆ। ਸੋ ਆਹ ਜਿਹੜੀ ਟਾਈਮ ਲਾਈਨ ਜਿਹੜੀ ਹੈਗੀ ਆ ਹੁਣ ਅਗਲੇ ਆਉਣ ਵਾਲੇ 2.5 ਸਾਲ, ਇਹ ਕਾਫੀ ਜਿਹੜੇ ਕ੍ਰਿਟੀਕਲ ਜਿਹੜੇ ਹੈਗੇ ਆ। ਤੇ ਇਹਦੇ ਵਿੱਚ ਇਹ ਹੈਗਾ ਕਿ ਕ੍ਰਿਮੀਨਲ ਰਿਕਾਰਡ ਉਹ ਸਾਰਾ ਕਲੀਨ ਰੱਖੋ। ਜੇ ਮਾੜੀ ਜੀ ਕੋਈ ਚੀਜ਼ ਆ ਗਈ, ਕਿਸੇ ਜੱਜ ਨੇ ਜਿਹੜਾ ਸੀਗਾ ਨਾ, ਉਹਨਾਂ ਨੇ ਐਜ਼ ਅ ਮੈਟਰ ਆਫ ਡਿਸਕ੍ਰੈਸ਼ਨ, ਕਿਸੇ ਨੇ ਆਪਣੀ ਨੌਕਰੀ ਨਹੀਂ ਗਵਾਣੀ, ਮਾੜਾ ਰਿਕਾਰਡ ਕੇਸ ਨਹੀਂ ਪਾਸ ਕਰਨੇ। ਜੀ। ਸੋ ਇਹਦੇ ਵਿੱਚ ਮੈਂ ਦੇਖ ਰਿਹਾ ਸੀਗਾ ਵੀ ਜਿਹੜੇ ਉਹਨਾਂ ਨੇ ਆંકੜੇ ਦਿੱਤੇ ਆ, ਕਹਿੰਦੇ ਵੀ ਆਲਮੋਸਟ 3000 ਜਿਹੜੇ ਕੇਸਿਸ ਆ ਗ੍ਰੀਨ ਕਾਰਡ ਵਾਲੇ,
ਉਹ ਰਿਵਿਊ ਕਰ ਰਹੇ ਆ ਜਾਂ ਅਜੇ ਵੀ ਅਸੈਸ ਉਹਨਾਂ ਨੂੰ ਕੀਤਾ ਜਾ ਰਿਹਾ ਆ। ਸੋ ਹੁਣ ਜਿੱਦਾਂ ਅਕਸਰ ਆਪਾਂ ਨੂੰ ਕਾਲ ਕਰਕੇ ਕਈ ਪੁੱਛ ਲੈਂਦੇ ਜੀ ਇੰਨਾ ਸਮਾਂ ਹੋ ਗਿਆ ਜੀ ਅਪਲਾਈ ਕੀਤਿਆਂ ਨੂੰ ਅਜੇ ਤੱਕ ਕੁਝ ਹੋ ਨਹੀਂ ਰਿਹਾ। ਸੋ ਇਹ ਪ੍ਰੋਸੈਸ ਤਾਂ ਇਹਦਾ ਮਤਲਬ ਹੋਰ ਲੰਬਾ ਹੋਊਗਾ ਜੇ ਕਿਸੇ ਦਾ ਅਪਰੂਵ ਵੀ ਇਹ ਕਰਦੇ ਆ, ਇਹ ਜਿਹੜਾ ਰੀਵੈਟਿੰਗ ਦੇ ਨਾਂ ਦੇ ਉੱਤੇ ਇਟ ਵਿਲ ਟੇਕ ਲੌਂਗਰ। ਬਿਲਕੁਲ ਜੀ। ਸੋ ਇਹਦੇ ਵਿੱਚ ਰੀਵੈਟਿੰਗ ਦੇ ਨਾਂ ਤੇ ਸਪੈਸ਼ਲੀ ਜਿੱਦਾਂ ਹੁਣ ਕਈਆਂ ਦੇ 2 ਨਾਮ ਸੀਗੇ। ਮੁੱਦੇ ਤੁਹਾਨੂੰ ਮੈਂ ਕਈ ਦੱਸ ਸਕਦਾ, ਮਤਲਬ ਮਕਸਦ ਸਿਰਫ ਇਹੀ ਹੁੰਦਾ ਕਿ ਜਿਹਨਾਂ ਦੇ ਸੀਗੇ ਨਾ ਉਹ ਥੋੜੇ ਜਿਹੇ ਸਮਝਦਾਰ ਹੋ ਜਾਣੇ ਇਸ ਚੀਜ਼ ਦੇ ਵਿੱਚ। ਕਈ ਵਾਰੀ ਲੋਕੀ ਬੜੀ ਸਿੰਪਲ ਜੀ ਗਲਤੀ ਕਰ ਲੈਂਦੇ ਆ। ਸਿੰਪਲ ਸਵਾਲ ਹੁੰਦਾ ਕਿ ਤੁਸੀਂ ਕੋਈ ਹੋਰ ਨਾਮ ਤਾਂ ਨਹੀਂ ਯੂਜ਼ ਕੀਤਾ। ਉਹਨਾਂ ਨੂੰ ਸੱਜਣ ਮਿੱਤਰ ਸਲਾਹ ਦੇ ਦਿੰਦਾ ਕਿ ਨਹੀਂ ਦੂਜੇ ਵਾਲਾ ਨਾਂ ਲਿਖੀ, ਤੇਰਾ ਹੋਰ ਪੰਗਾ ਪੈ ਜਾਣਾ। ਓਕੇ। ਸੋ ਪਹਿਲੀ ਗਲਤੀ ਤਾਂ ਉਹ ਆ ਕਿ ਤੁਸੀਂ ਸੱਜਣ ਮਿੱਤਰ ਦੀ ਗੱਲ ਸੁਣਦੇ ਆ। ਇਹ ਮੈਂ ਕਈ ਵਾਰੀ ਚੀਜ਼ ਕਹੀ ਹੈ, ਇਹ ਚੀਜ਼ ਤੋਂ ਮੱਚਦੇ ਵੀ ਬੜੇ ਆ ਕਿ ਪਹਿਲੀ ਗਲਤੀ ਇਹ ਹੈ ਕਿ ਤੁਸੀਂ ਸੁਣਦੇ ਆ। ਤੁਸੀਂ ਉਹ ਕਹਿੰਦੇ ਕਿ ਨਹੀਂ ਇਹਨੇ ਜੋ ਸੱਜਣ ਮਿੱਤਰ ਨੇ ਕਿਹਾ ਉਹੀ ਮੈਂ ਕਰਨਾ, ਉਹੀ ਸਹੀ ਹੋਣਾ, ਮੇਰੇ ਬੈਸਟ ਇੰਟਰਸਟ ਦੀ ਗੱਲ ਆ। ਟਾਈਮ ਐਂਡ ਟਾਈਮ ਅਗੇਨ ਕਿ ਨਹੀਂ ਹੈਗੀ। ਜਿੱਥੇ ਤੁਹਾਡੀ ਪ੍ਰੋਬਲਮ ਆ ਨਾ, ਜਿਹੜੇ ਇਦਾਂ ਦੇ ਸਿਨੈਰੀਓ ਹੈਗੇ ਆ, ਲੀਗਲ ਸਲਾਹ ਲਓ, ਆਪ ਸਲਾਹ ਲਓ, ਆਪ ਗੱਲ ਕਰੋ ਵਕੀਲ ਨਾਲ। ਇਹ ਨਹੀਂ ਕਿ ਸੱਜਣ ਮਿੱਤਰ ਤੁਹਾਡੇ ਬਿਹਾਫ ਤੇ ਗੱਲ ਕਰੇ। ਕਾਫੀ ਸਾਰੇ ਕੇਸ ਆਪਾਂ ਦੇਖਦੇ ਹਾਂ ਕਿ ਜਿਹੜੇ ਸਿੰਪਲ ਇੱਕ ਚੀਜ਼ ਤੋਂ ਬਚ ਸਕਦੇ ਸੀਗੇ ਕਿ ਨਹੀਂ ਮੈਂ ਪਹਿਲਾਂ ਵੀ ਇਦਾਂ ਕੀਤਾ, ਕਿ ਨਹੀਂ ਆਹ ਛੋਟਾ ਜਿਹਾ ਕ੍ਰਾਈਮ ਸੀਗਾ, ਨਹੀਂ ਮੇਰੀ ਯੂਰਪ ਦੇ ਵਿੱਚ ਲੜਾਈ ਹੋਈ ਸੀਗੀ, ਨਹੀਂ ਮੈਨੂੰ ਪੁਲਿਸ ਨੇ ਫੜਿਆ ਸੀਗਾ। ਇਦਾਂ ਦੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ, ਉਹਨੂੰ ਲੋਕੀ ਕਹਿੰਦੇ ਕਿ ਨਹੀਂ ਆਪਾਂ ਤੁੱਕਾ ਲਾ ਦੇਣਾ, ਛੱਡ ਕੀ ਦੇਖੀ ਜਾਊਗੀ, ਜਿੱਧਰ ਨੂੰ ਚੀਜ਼ ਜਾਂਦੀ ਆ ਜਾ ਲੈਣ ਦਿਓ। ਉਹ ਚੀਜ਼ ਦਾ ਆਪਾਂ ਦੇਖ ਰਹੇ ਹਾਂ ਕਿ ਗ੍ਰੀਨ ਕਾਰਡ ਦੇ ਵਿੱਚ ਕਈਆਂ ਦੇ ਰੀਓਪਨ ਵੀ ਹੋਏ ਆ, ਜਿਹੜੇ ਗ੍ਰੀਨ ਕਾਰਡ ਆਲਰੇਡੀ ਗ੍ਰਾਂਟ ਸੀਗੇ। ਕਈਆਂ ਦੇ ਰਿਨਿਊਅਲ ਦੇ ਟਾਈਮ ਤੇ ਜਿਹੜੇ ਉਹਨਾਂ ਨੇ ਪੰਗੇ ਪਾਏ ਆ, ਕਈਆਂ ਦੇ ਸਿਟੀਜ਼ਨਸ਼ਿਪ ਦੇ ਨਾਮ ਤੇ ਜਿਹੜੇ ਪੰਗੇ ਪਾਏ ਆ। ਇਹ ਜਿਹੜਾ 3000 ਵਾਲਾ ਅੰਕੜਾ, ਇਹ ਤੋਂ ਕਿਤੇ ਜ਼ਿਆਦਾ ਜਿਹੜਾ ਅੰਕੜਾ ਹੈਗਾ, ਕਿਉਂਕਿ ਸਾਰੇ ਗ੍ਰੀਨ ਕਾਰਡ ਜਿਹੜੇ ਰਿਵਿਊ ਦੇ ਵਿੱਚ ਹੈਗੇ ਆ। ਅਸਾਈਲਮ ਵਾਲੇ ਕੇਸ ਕਾਫੀ ਜ਼ਿਆਦਾ ਜਿਹੜੇ ਸੀਗੇ ਗ੍ਰਾਂਟ ਹੋ ਗਏ। ਪੈਰਾਲੀਗਲਾਂ ਤੋਂ ਲੋਕੀ ਵਰਕ ਪਰਮਿਟ, ਪੈਰਾਲੀਗਲਾਂ ਤੋਂ ਲੋਕੀ $100 ਬਚਾਉਂਦੇ ਹੋਏ, ਵਰਕ ਪਰਮਿਟ ਕਰਾਉਂਦੇ ਹੋਏ ਉਹਦੇ ਵਿੱਚ ਫਸੇ ਹੋਏ ਆ। ਪੈਰਾਲੀਗਲ ਨੇ ਕੋਈ ਐਡਰੈਸ ਪਾਤਾ, ਉਹ ਕਹਿੰਦਾ ਕਿ ਤੂੰ ਤਾਂ ਕਹਿ ਰਿਹਾ ਕਿ ਤੂੰ ਇੱਥੇ ਰਹਿਣਾ ਵਾ ਕੈਲੀਫੋਰਨੀਆ 'ਚ, ਹੁਣ ਜਿਹੜੀ ਤੇਰੀ ਫੈਡੈਕਸ ਆਈ ਆ ਉਹ ਆਈ ਤੇਰੀ ਇੰਡੀਆਨਾ ਨਾਲ, ਉਹ 'ਚ ਐਡਰੈਸ ਹੋਰ ਆ। ਕਿਉਂਕਿ ਪੈਰਾਲੀਗਲ ਨੇ ਕੁਐਸਚਨ ਨਹੀਂ ਕੀਤੀ, ਨੋਟ ਨਹੀਂ ਕੀਤਾ। ਉੱਥੋਂ ਪਤਾ ਲੱਗਿਆ ਕਿ ਅੱਛਾ ਇਹਦਾ ਐਡਰੈਸ ਦਾ ਵੀ ਘਪਲਾ ਵਾ। ਇੰਨੀ ਛੋਟੀ ਗੱਲ ਤੇ ਜਿਹੜੇ ਸੀਗੇ ਬੰਦੇ ਫਸੇ ਹੋਏ ਨੇ ਕਿ ਇੱਕ ਗਲਤ ਫਾਰਮ ਭਰਤਾ, ਵਰਕ ਪਰਮਿਟ ਗਲਤ ਭਰਤਾ, ਗ੍ਰੀਨ ਕਾਰਡ ਦੀ ਐਪਲੀਕੇਸ਼ਨ 'ਚ ਇਨਫੋਰਮੇਸ਼ਨ ਨਹੀਂ ਜਿਹੜੀ ਉਹ ਕੀਤੀ। ਉਹ ਚੱਕਰ ਜਿਹੜੇ ਰੀਅਲਿਸਟਿਕ ਜਿਹੜੇ ਚੱਕਰ ਹੈਗੇ ਡੇਲੀ ਬੇਸਿਸ ਤੇ ਆਪਾਂ ਜਿਹੜੇ ਦੇਖਦੇ ਹਾਂ ਕਿ ਪ੍ਰੋਬਲਮਾਂ ਲੋਕਾਂ ਦੀਆਂ ਸੋਲਵ ਨਹੀਂ ਹੋ ਰਹੀਆਂ, ਪ੍ਰੋਬਲਮਾਂ ਜਿਹੜੀਆਂ ਵੱਧ ਰਹੀਆਂ ਆਪਣੇ ਇਮੀਗ੍ਰੇਸ਼ਨ ਕੋਰਟ ਸਿਸਟਮ ਦੇ ਵਿੱਚ। ਬਿਲਕੁਲ। ਕੱਲਾ ਕੋਰਟ ਸਿਸਟਮ ਹੀ ਨਹੀਂ, ਹੁਣ ਤਾਂ USCIS ਵਾਲੇ ਵੀ ਪੂਰੇ ਜਿਹੜਾ ਕਹਿ ਲਓ ਵੀ ਹਾਂਜੀ ਮਾਈਕਰੋਸਕੋਪ ਦੇ ਨਾਲ ਲੱਗੇ ਹੋਏ ਆ ਵੀ ਲੱਭੀਏ ਸਹੀ ਕੁਛ ਨਾ ਕੁਛ ਜਿਹੜਾ ਉਹ ਲੱਭਣਾ।